चंडीगढ़ मेरा चन्नी तो कोई लेना देना नहीं है, मेरा चन्नी ने कुछ नहीं करना। ਅਸੀਂ ਚੰਡੀਗੜ੍ਹ ਹੈ ਬਾਜੀ। ਜਦੋਂ ਕਰੋਨਾ ਫੈਲਿਆ ਸੀ ਉਦੋਂ ਇਹ ਕਿੱਥੇ ਸੀਗਾ? ਕਿਉਂ ਨਹੀਂ ਬਾਹਰ ਘੁੰਮਦੇ ਸੀ? ਅਸੀਂ ਘੁੰਮਦੇ ਸੀਗੇ ਉਦੋਂ ਬਾਹਰ, ਇਹ ਕਿੱਥੇ ਸੀਗੇ ਉਸ ਵੇਲੇ? ਪਿਛਲੇ 2 ਸਾਲ ਚ ਤੁਸੀਂ ਅੰਦਰ ਬੜੇ ਕਰੋਨਾ ਕਰਕੇ ਕਿੱਦਾਂ ਬੜੇ? ਮੰਗਾਂ ਪੂਰੀਆਂ ਹੋਈਆਂ, ਇਦਾਂ ਹੋ ਜਾਣਗੀਆਂ ਮੰਗਾਂ ਪੂਰੀਆਂ 100 ਬੰਦੇ ਨਾਲ। ਨਹੀਂ ਹੋਣਗੀਆਂ, ਮਰਾਂਗੇ। ਕੱਚਾ ਹੀ ਰਹਿਣਾ, ਤੈ ਵੀ ਪੱਕਾ ਨਹੀਂ ਹੋਣਾ ਕਦੀ, ਏਦਾਂ ਹੀ ਜਾਣਾ। ਇਹ ਗੱਦਾਰ ਲੋਕ ਜਿਹੜੇ ਸਿਸਟਮ ਬਦਲਣ ਨਹੀਂ ਦਿੰਦੇ, ਇਹ ਗੱਦਾਰ ਲੋਕ, ਇਹੋ ਜਿਹੇ ਵਿੱਚ ਗੱਦਾਰ ਲੋਕ ਜਿਹੜੇ ਇਹ ਸਰਕਾਰ ਦੇ ਚਮਚੇ ਨੇ। ਇਹਨਾਂ ਵਿੱਚੋਂ ਅੱਧਿਆਂ ਨੇ ਅਕਾਲੀ ਦਲ ਨੂੰ, ਕਾਂਗਰਸ ਨੂੰ ਵੋਟਾਂ ਪਾਉਣੀਆਂ, ਔਰ ਜਿਹੜੇ 70 ਸਾਲ ਤੋਂ ਰਾਜ ਕਰਦੇ ਆ ਰਹੇ ਆ ਉਹਨਾਂ ਨੂੰ ਇਹਨਾਂ ਨੇ ਫੇਰ ਦੁਬਾਰਾ ਮੁੱਖ ਮੰਤਰੀ ਬਣਾਉਣਾ। ਇਹ ਸ਼ਰਾਬੀ ਹੈ ਜੀ, ਇਹ ਸ਼ਰਾਬੀ ਹੈ। ਮੈਨੂੰ ਪਤਾ ਬੈਂਚ ਕੋਈ ਨਹੀਂ ਹੈ, ਜੇ ਤੁਹਾਡੀ ਧੀ ਹੋਵੇ ਨਾ ਰੁਲਦੀ ਫਿਰ ਤੁਹਾਨੂੰ ਪਤਾ ਲੱਗੇ। ਨਹੀਂ ਕਹਿੰਦੇ ਤੁਸੀਂ, ਕੋਈ ਨਹੀਂ ਕਹਿੰਦਾ। ਮੈਂ ਆਖਿਆ ਪੁਲਿਸ ਨੂੰ ਨਹੀਂ ਰੋਕਣ ਦਿੰਦਾ, ਮੈਂ ਵੀ ਨਹੀਂ ਜਾਣ ਦਿੰਦਾ, ਮੇਰਾ ਵਹੀਕਲ ਪਿੱਛੇ ਹੈ। TV 84 ਇੰਡੀਆ ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਭਰਾ। ਲਗਾਤਾਰ ਦੇਖਦੇ ਹਾਂ ਕਿ ਕਿਸੇ ਨਾ ਕਿਸੇ ਵਿਭਾਗ ਵੱਲੋਂ ਆਪਣਾ ਹੱਕ ਲੈਣ ਵਾਸਤੇ ਧਰਨੇ ਦਿੱਤੇ ਜਾਂਦੇ ਨੇ ਸੜਕਾਂ ਦੇ ਉੱਪਰ। ਇਸੇ ਤਰ੍ਹਾਂ ਅੱਜ ਜਿਹੜਾ ਮੇਨ ਹਾਈਵੇ ਜਿਹੜਾ ਚੰਡੀਗੜ੍ਹ ਤੋਂ ਅੰਮ੍ਰਿਤਸਰ ਸਾਹਿਬ ਦੇ ਅੰਮ੍ਰਿਤਸਰ ਸਾਹਿਬ ਨੂੰ ਪੁੱਜਦਾ ਹੈ, ਉੱਥੇ ਸੜਕ ਉੱਪਰ ਬਾਈਪਾਸ ਦੇ ਉੱਪਰ ਬੈਠ ਕੇ ਹਾਈਵੇ ਦੇ ਉੱਪਰ ਅਧਿਆਪਕਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਅਧਿਆਪਕਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ, ਇਹਨਾਂ ਦਾ ਧਰਨਾ ਕਿਉਂ ਲੱਗਾ ਹੋਇਆ ਹੈ, ਕੀ ਮੰਗਾਂ ਕੀ ਨੇ ਤੁਹਾਡੀਆਂ, ਕਿਹੜੀਆਂ ਮੰਗਾਂ ਲੈ ਕੇ? ਸਾਡੀਆਂ ਮੰਗਾਂ ਵੀ ਰੈਗੂਲਰ ਕਰੋ, ਇਕੁਅਲ ਵਰਕ ਇਕੁਅਲ ਪੇ। ਅਸੀਂ ਕੱਚੇ ਆ, ਅਸੀਂ 15 ਸਾਲਾਂ ਤੋਂ ਕੱਚੇ ਕੰਮ ਕਰ ਰਹੇ ਆ ਤੇ ਸਾਨੂੰ ਰੈਗੂਲਰਾਂ ਦੇ ਬਰਾਬਰ ਕੰਮ ਦਿੱਤੇ ਜਾਂਦੇ ਆ, ਇੱਕ ਤੋਂ ਇੱਕ। ਸਾਡਾ ਪਹਿਲੇ ਐਨਐਮ ਕੈਡਰ ਸੀ, ਇਹਨਾਂ ਨੇ ਫਿਰ ਮਲਟੀਪਰਪਜ਼ ਹੈਲਥ ਵਰਕਰ ਦੇ ਨਾਮ ਨਾਲ ਜਾਣਾ ਜਾਂਦਾ ਅੱਜ ਕੱਲ੍ਹ, ਤੇ ਹਰ ਤਰ੍ਹਾਂ ਦੇ ਕੰਮ ਦੰਨੇ 6 ਵਜੇ ਤੱਕ ਡਿਊਟੀ ਵੀ ਕਰੀ। ਈਵਨ ਕਿ ਕਰੋਨਾ ਦੀ ਜੰਗ 'ਚ ਅਸੀਂ 6 ਵਜੇ ਤੱਕ ਸੰਡੇ ਤੱਕ ਭੁੱਲ ਗਏ ਸੀਗੇ, ਤੇ ਅੱਜ ਜਦੋਂ ਹੈਲਥ ਸੈਕਟਰੀ ਸਾਹਿਬ ਨਾਲ ਅਸੀਂ ਮੀਟਿੰਗ ਕਰੀ ਬਿਲਕੁਲ ਨੀਲ ਗਈ ਹੈ। ਤੇ ਕੁੜੀਆਂ ਸਾਡੀਆਂ ਤੁਸੀਂ ਦੇਖ ਲਓ, ਫਸਟ ਟਾਈਮ ਰੋਡ ਜਾਮ ਕਰਿਆ, ਸਾਨੂੰ ਸਰਕਾਰਾਂ ਨੇ ਅੱਜ ਮਜਬੂਰ ਕਰਿਆ ਹੈ। ਜਿਹੜੇ ਲੋਕ ਆਮ ਕਰਕੇ ਲੋਕ ਪਰੇਸ਼ਾਨ ਹੋ ਰਹੇ ਆ, ਦੇਖ ਸਕਦੇ ਆ ਕਿ ਇੱਥੇ ਦੇਖੋ ਭਾਜੀ ਤੁਸੀਂ ਦੇਖਿਆ ਹੀ ਹੈ, ਜਿੱਦਾਂ ਐਮਰਜੈਂਸੀ ਐਂਬੂਲੈਂਸ ਹੈ ਉਹਨਾਂ ਨੂੰ ਅਸੀਂ ਲੰਘਣ ਦੇ ਰਹੇ ਹਾਂ, ਪਰ ਬਾਕੀ ਹੁਣ ਕੀ ਕਰੀਏ? ਵੋਟਾਂ ਪਾ ਕੇ ਤਾਂ ਅਸੀਂ ਉਹ ਸਰਕਾਰਾਂ ਚੁਣਦੇ ਆ ਨਾ। ਜੇ ਲੋਕ ਹਿੱਲਣਗੇ ਤਾਂ ਸਰਕਾਰਾਂ ਹਿੱਲਣਗੀਆਂ, ਤੇ ਇਸ ਕਰਕੇ ਅਸੀਂ ਚਾਹੁੰਦੇ ਵੀ ਲੋਕ ਸਾਡੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਣ। ਅਸੀਂ ਤਾਂ ਪਹੁੰਚਾਉਣੀ ਹੈ। ਅੱਜ ਤਾਂ ਇਹ ਧਰਨੇ ਵਾਲਾ ਪੰਜਾਬ ਬਣ ਗਿਆ। ਪੰਜਾਬ ਦੇ ਵਿੱਚ ਉਹਨੇ ਲੀਡਰ ਨਹੀਂ ਜਿੰਨੇ ਰੂਪਾਂ ਦੇ ਵਿੱਚ ਵੱਖ-ਵੱਖ, ਕਦੇ ਬੇਰੁਜ਼ਗਾਰ ਅਧਿਆਪਕ ਲਾਉਂਦੇ ਧਰਨਾ, ਕਦੇ ਟੀਚਰ, ਕਦੇ ਡਾਕਟਰ ਲਾਉਂਦੇ ਆ, ਵੱਖ-ਵੱਖ ਰੂਪ ਦੇ ਵਿੱਚ ਧਰਨੇ ਲੱਗੇ ਹੋਏ ਆ। ਤਾਂ ਫਿਰ ਇਹਨਾਂ ਧਰਨੇ ਲਗਾਉਣ ਦੇ ਜ਼ਿੰਮੇਵਾਰ ਵੀ ਸਰਕਾਰਾਂ ਨੂੰ ਮੰਨਿਆ ਜਾ ਸਕਦਾ। ਬਿਲਕੁਲ ਜੀ, ਕਿਸੇ ਨੂੰ ਦਰੀ ਤੇ ਬਹਿਣ ਦਾ ਸ਼ੌਂਕ ਨਹੀਂ ਹੁੰਦਾ। ਸਾਰੇ ਪੜ੍ਹੇ ਲਿਖੇ ਆ, ਜਿੱਦਾਂ ਇਹ ਐਡਵਰਟਾਈਜ਼ਮੈਂਟ ਦੰਨੇ ਆ, ਟੈਸਟ ਪਾਸ ਕਰਕੇ ਸਾਰੇ ਫਿਰ ਡਿਊਟੀ ਆਪਣੀ ਜੁਆਇਨ ਕਰਦੇ ਆ। ਇੱਥੇ ਰਸਤੇ ਦੇ ਵਿੱਚ ਜਿਹੜੀਆਂ ਨਰਸਾਂ ਨੇ ਉਹ ਲੰਮੀਆਂ ਪਈਆਂ ਹੋਈਆਂ ਨੇ, ਪਰ ਦੂਜੇ ਪਾਸੇ ਜਿਹੜਾ ਨੌਜਵਾਨਾਂ ਦੇ ਵੱਲੋਂ ਵੀ ਲੰਘਣ ਵਾਸਤੇ ਬਜੇਦ ਨੇ ਕਿ ਸਾਨੂੰ ਅੱਗੇ ਲੰਘਣ ਦਿੱਤਾ ਜਾਵੇ। ਨੌਜਵਾਨ ਦੇ ਨਾਲ ਗੱਲਬਾਤ ਕਰ ਲੈਣੇ। ਵੀਰ ਪਰੇਸ਼ਾਨੀ ਕੀ ਹੈ? ਮੇਰੇ ਐਂਬੂਲੈਂਸ ਖੜੀ ਆ ਪਿੱਛੇ ਯਾਰ। ਨਹੀਂ ਜੀ, ਐਂਬੂਲੈਂਸ ਨੂੰ ਲੰਘਣ ਦਿੱਤਾ ਜਾਵੇ, ਰਸਤਾ ਦੇਣਾ ਚਾਹੀਦਾ ਜੀ। ਪਰ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੁਲਿਸ ਪ੍ਰਸ਼ਾਸਨ ਵੀ ਪੁੱਜਿਆ ਹੈ। ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਐਂਬੂਲੈਂਸ ਨੂੰ ਲੰਘਾਉਣ ਵਾਸਤੇ ਰਸਤਾ ਦਿੱਤਾ ਜਾਣ ਵਾਸਤੇ ਕਿਹਾ ਜਾ ਰਿਹਾ ਹੈ, ਤਾਂ ਪਰ ਪਿੱਛੇ ਦੇਖ ਸਕਦੇ ਹੋ ਕਿ ਪਿੱਛੇ ਟ੍ਰੈਫਿਕ ਹੋਣ ਕਰਕੇ ਰਸਤਾ ਨਹੀਂ ਮਿਲ ਰਿਹਾ, ਐਂਬੂਲੈਂਸ ਖੜੀ ਹੋਈ ਹੈ। ਤਾਂ ਅਧਿਆਪਕਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। मैं भी आपका खड़ा यार उधर तो साइड होके धरना दो। मैं टीवी तक के हाल सुनता है, इन्होंने जो हाल थोड़े होने ना मैं
ਜਿਆਦਾ ਗੱਲ ਕਰਨ ਦੀ ਲੋੜ ਨਹੀਂ। ਅਖਬਾਰਾਂ 'ਚ ਲੀਡਰਾਂ ਕੋਲੇ ਜਾਓ, ਇਹਨਾਂ ਦੇ ਧੀਓ ਪੁੱਤ ਭੁੱਖੇ ਮਰਦੇ। ਮੈਂ ਵੀ ਆਪਦਾ ਵਹੀਕਲ ਪਿੱਛੇ ਖੜਾਇਆ, ਬਾਪੂ ਜੀ ਮੈਂ ਵੀ ਆਪਦਾ ਵਹੀਕਲ ਪਿੱਛੇ ਖੜਾਇਆ। ਇਹਨਾਂ ਨਾਲ ਗੱਲ ਕਰਨ ਦਾ ਕੀ ਮਤਲਬ ਹੈ? ਤੁਹਾਡੇ ਵਰਗੇ ਸਾਡੀ ਹੈਲਪ ਕਰਨਗੇ। ਮੈਂ ਮੇਰਾ ਸਕੂਟਰ ਪਿੱਛੇ ਖੜਾ ਹੈ, ਵੀ ਪਿੱਛੇ ਖੜੀ ਆ। ਮੈਨੂੰ ਪਤਾ ਬੈਂਚ ਕੋਈ ਨਹੀਂ ਹੈ। ਜੇ ਤੁਹਾਡੀ ਧੀ ਹੋਵੇ ਨਾ ਰੁਲਦੀ ਫਿਰ ਤੁਹਾਨੂੰ ਪਤਾ ਲੱਗੇ। ਨਹੀਂ ਕਹਿੰਦੇ ਤੁਸੀਂ, ਕੋਈ ਨਹੀਂ ਕਹਿੰਦਾ। ਮੈਂ ਆਖਿਆ ਪੁਲਿਸ ਨੂੰ ਨਹੀਂ ਰੋਕਣ ਦਿੰਦਾ, ਮੈਂ ਵੀ ਨਹੀਂ ਜਾਣ ਦਿੰਦਾ। ਮੇਰਾ ਵਹੀਕਲ ਪਿੱਛੇ ਹੈ। ਪ੍ਰੋਬਲਮ ਪਬਲਿਕ ਦਫ਼ਤਰਾਂ ਵਿੱਚ ਜਾਏਗੀ ਤਾਂ ਨਾ ਮੋਹਾਲੀ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਮੋਹਾਲੀ। ਮੈਮ, ਜਿਹੜੇ ਆਮ ਲੋਕ ਇੱਥੇ ਖੱਜਲ ਖੁਆਰ ਹੋ ਰਹੇ ਨੇ, ਕੋਈ ਮਰੀਜ਼ ਹੈ, ਕੋਈ ਕਿਸੇ ਤਰੀਕੇ ਦੇ ਨਾਲ ਹੈ, ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡਾ ਕੀ ਕਸੂਰ ਹੈ, ਸਾਨੂੰ ਇਸ ਤਰ੍ਹਾਂ ਰਸਤੇ ਦੇ ਵਿੱਚ ਰੋਕਿਆ ਜਾ ਰਿਹਾ? ਨਹੀਂ, ਅਸੀਂ ਮਰੀਜ਼ ਕੋਈ ਨਹੀਂ ਰੋਕਾਂਗੇ, ਨਾ ਕੋਈ ਐਂਬੂਲੈਂਸ ਰੋਕੀ ਜਾਏਗੀ। ਲੇਕਿਨ ਆਮ ਪਬਲਿਕ ਜਿਹੜੀ ਹੈਗੀ ਆ, ਆਮ ਪਬਲਿਕ ਦਾ ਇਹ ਹੈ ਕਿ ਉਹ ਸਾਡੀ ਗੁਹਾਰ ਜਿਹੜੀ ਇਹ ਨਹੀਂ ਸੁਣਦੇ ਪਏ ਆ। ਆਮ ਪਬਲਿਕ ਹੀ ਪਰੇਸ਼ਾਨੀਆਂ ਦੱਸੇਗੀ ਤੇ ਸ਼ਾਇਦ ਇਹ ਸਰਕਾਰ ਸੁਣੇਗੀ। ਇਸ ਕਰਕੇ ਅਸੀਂ ਰੋਡ ਕਲੋਜ਼ ਕੀਤੇ ਹੋਏ ਆ। ਅਗਰ ਇਹ ਸਾਨੂੰ ਇਹ ਨਹੀਂ ਸਾਡੀ ਸੁਣਵਾਈ ਕਰਦੇ ਤੇ ਫਿਰ ਸੰਘਰਸ਼ ਹੋਰ ਤਿੱਖਾ ਹੋਏਗਾ। ਅਗਰ ਪਬਲਿਕ ਨੂੰ ਕੋਈ ਜਾਨੀ ਮਾਲ ਨੁਕਸਾਨ ਹੁੰਦਾ ਜਾਂ ਕਿਸੇ ਸਾਡੇ ਡਿਪਾਰਟਮੈਂਟ ਦੇ ਕਿਸੇ ਕਰਮਚਾਰੀ ਨੂੰ, ਤੇ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ। ਧਰਨਾ ਕਿੰਨੇ ਸਮੇਂ ਤੱਕ ਜਾਰੀ ਰੱਖੋਗੇ ਤੁਸੀਂ? ਇਹ ਅਣਗਿਣਤ ਸਮੇਂ ਵਾਸਤੇ ਆ ਗਏ। ਜੇ ਉਹ ਅੱਜ ਸਾਨੂੰ ਕੋਈ ਵੀ ਅੱਛਾ ਮੈਸੇਜ ਭੇਜ ਦਿੰਦੇ ਆ, ਕੋਈ ਵੀ ਸਾਡੀ ਸੁਣਵਾਈ ਕਰ ਲੈਂਦੇ ਤੇ ਅਸੀਂ ਅੱਜ ਚੱਕ ਦਾਂਗੇ। ਅਗਰ ਨਹੀਂ ਉਹ ਸਾਨੂੰ ਕੋਈ ਵੀ ਨਹੀਂ ਕਰਦੇ ਆਗੇ, ਜਦ ਤੱਕ ਉਹ ਨਹੀਂ ਸਾਡੇ ਦੇ ਨਾਲ ਸਹਿਮਤ ਹੈਗੇ, ਸਾਡੀ ਕੋਈ ਸੁਣਵਾਈ ਨਹੀਂ ਕਰਦੇ, ਤਦ ਤੱਕ ਇਹ ਧਰਨਾ ਚੱਲੇਗਾ। ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਗੱਲਬਾਤ ਹੋਈ ਤੁਹਾਡੀ? ਹਾਂਜੀ, ਅੱਜ ਹੋਈ ਸੀਗੀ ਪ੍ਰਿੰਸੀਪਲ ਸੈਕਟਰੀ ਦੇ ਨਾਲ। ਉਹਨਾਂ ਨੇ ਜਵਾਬ ਦੇ ਦਿੱਤਾ, ਤਾਂ ਪੱਕੇ ਹੋਏ ਮੁਲਾਜ਼ਮ ਇੱਥੇ ਪਹੁੰਚੇ ਨੇ। ਮੰਗਾਂ ਕੀ ਨੇ, ਕੀ ਮੰਗਾਂ ਲੈ ਕੇ ਆਏ ਹੋ? ਸਾਡੀਆਂ ਮੰਗਾਂ ਇਹ ਹੈਗੀਆਂ ਨੇ ਕਿ ਮੁਲਾਜ਼ਮਾਂ ਨੂੰ ਐਨਐਚਐਮ ਨੂੰ ਪੱਕੇ ਕੀਤਾ ਜਾਵੇ। ਜੇ ਪੱਕੇ ਨਹੀਂ ਕਰ ਸਕਦੇ ਤੇ ਬਰੋਬਰ ਕੰਮ ਬਰੋਬਰ ਤਨਖਾਹ ਦਿੱਤੀ ਜਾਵੇ। ਪਰ ਉਹਨਾਂ ਨੇ ਦੋਨਾਂ ਮੰਗਾਂ ਨੂੰ ਠਕਰਾ ਦਿੱਤਾ ਹੈ, ਜਿਸ ਕਾਰਨ ਇਹ ਪੱਕੇ ਹੋਏ ਮੁਲਾਜ਼ਮ ਜਿਹੜੇ ਰੋਡ ਤੇ ਚੜੇ ਨੇਗੇ। ਇਹ ਸਰਕਾਰਾਂ ਦੇ ਅੱਗੇ ਜਿਹੜੇ ਲਗਾਤਾਰ ਨੌਕਰੀ ਕਰਨ ਵਾਲੇ ਨੇ ਹਸਪੀਟਲ ਦੇ ਵਿੱਚ, ਜਿਨ੍ਹਾਂ ਕਰੋਨਾ ਦੇ ਸਮੇਂ ਵੀ ਆਪਣੀ ਬਣਦੀ ਹੋਈ ਭੂਮਿਕਾ ਨਿਭਾਈ ਹੈ, ਤੁਸੀਂ ਉਹਨਾਂ ਲੋਕਾਂ ਦਾ, ਉਹਨਾਂ ਅਧਿਕਾਰੀਆਂ ਦਾ ਰੋਹ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਆਪਣੇ ਰੋਹ ਦੇ ਨਾਲ ਅੱਜ ਹਾਈਵੇ ਜਾਮ ਕਰਕੇ ਬੈਠੇ ਹੋਏ ਨੇ। ਉਹਨਾਂ ਦੀ ਕੋਸ਼ਿਸ਼ ਹੈ, ਉਹਨਾਂ ਦਾ ਦਾਅਵਾ ਹੈ ਕਿ ਸਰਕਾਰਾਂ ਦੇ ਪਾਸੋਂ ਸਾਨੂੰ ਸਾਡੇ ਬਣਦੇ ਹੋਏ ਅਧਿਕਾਰ ਦੇਣੇ ਚਾਹੀਦੇ ਹੈ, ਪੱਕਿਆਂ ਕੀਤਾ ਜਾਣਾ ਚਾਹੀਦਾ, ਸਾਨੂੰ ਰੁਜ਼ਗਾਰ ਦੇਣਾ ਚਾਹੀਦਾ, ਜਿਹੜਾ ਸਾਡਾ ਪੱਕਾ ਰੁਜ਼ਗਾਰ ਹੈ, ਜਿਹੜੀ ਸਾਡਾ ਬਣਦਾ ਹੋਇਆ ਤਨਖਾਹ ਭੱਤਾ ਹੈ, ਉਹ ਸਾਨੂੰ ਦੇਣਾ ਚਾਹੀਦਾ ਹੈ। ਇਹ ਲਾਈਵ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ। ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ। ਇਹਨਾਂ ਨੂੰ ਪੱਕੇ ਕਰਿਆ ਜਾਂਦਾ, ਜਾਂ ਇਹ ਚਾਹੇ ਇਹ ਟੀਚਰ ਹੈ, ਚਾਹੇ ਇਹ ਹੈਲਥ ਸਿਸਟਮ ਤੋਂ ਹੈ, ਇਹ ਜਾ ਕੇ ਆਮ ਲੋਕਾਂ ਦਾ ਰਸਤਾ ਨਾ ਰੋਕਣ ਦੀ ਬਜਾਏ ਚੰਨੀ ਦਾ ਘਰ ਘੇਰਨ। ਇਹ ਵੀ ਇੱਕ ਚੰਨੀ ਸਾਹਿਬ ਨੇ ਹੀ ਭੇਜੇ ਹੋਏ ਇੱਥੇ ਗੱਲ ਕਰਨ ਲਈ। ਸਾਡਾ ਇਹਨਾਂ ਨਾਲ ਦੂਰ ਦੂਰ ਤੱਕ ਕੋਈ ਮਤਲਬ ਨਹੀਂ ਹੈ। ਅਸੀਂ ਵੀ ਆਮ ਆਦਮੀ ਹੈ ਜੀ, ਅਸੀਂ ਵੀ ਆਮ ਆਦਮੀ ਆ ਭਾਜੀ, ਅਸੀਂ ਵੀ ਆਮ ਆਦਮੀ ਹੈ। ਦਿਹਾੜੀਦਾਰ ਦਾ ਰਸਤਾ ਰੋਕ ਕੇ ਦਿਹਾੜੀ ਮਾਰ ਰਹੇ। ਸੁਣੋ, ਦਿਹਾੜੀਦਾਰ ਨੂੰ ਉਹਦੀ ਬਣਦਾ ਹੱਕ ਚੰਨੀ ਸਾਹਿਬ ਨੇ ਦੇਤਾ ਨਾ, ਤਾਂ ਦਿਹਾੜੀਦਾਰ ਅੱਜ ਸਾਡੇ ਨਾਲ ਲੜ ਰਹੇ। ਇਹੀ ਸਾਡੇ ਮਾਂ-ਬਾਪ ਹੈ। ਇਹਨਾਂ ਨੂੰ ਚਾਹੀਦਾ ਹੈਗਾ, ਇਹਨਾਂ ਵਿੱਚੋਂ ਪਹਿਲੀ ਗੱਲ ਭਾਜੀ, ਇਹਨਾਂ ਵਿੱਚੋਂ ਅਧਿਐਨ ਹੈ ਅਕਾਲੀ ਦਲ ਨੂੰ, ਇਹਨਾਂ ਵਿੱਚੋਂ ਅਧਿਐਨ ਹੈ ਅਕਾਲੀ ਦਲ ਨੂੰ, ਕਾਂਗਰਸ ਨੂੰ ਵੋਟਾਂ ਪਾਉਣੀਆਂ। ਔਰ ਜਿਹੜੇ 70 ਸਾਲ ਤੋਂ ਰਾਜ ਕਰਦੇ ਆ ਰਹੇ ਹੈ, ਉਹਨਾਂ ਨੂੰ ਇਹਨਾਂ ਨੇ ਫੇਰ ਦੁਬਾਰਾ ਮੁੱਖ ਮੰਤਰੀ ਬਣਾਉਣਾ। ਗੱਲ ਸੁਣ, ਫੇਰ ਮੁੱਖ ਮੰਤਰੀ ਬਣਾਉਣਾ। 70 ਸਾਲ ਮੈਂ ਵੀ ਤੋਂ ਚੱਲਦੀ ਰਾਜ ਨਾਲ। ਕਰਦੇ ਆ ਚਲੋ ਰਹੇ, ਛੇ ਉਹਨਾਂ ਨੂੰ ਇਹਨਾਂ ਨੇ ਫੇਰ ਮੁੱਖ ਮੰਤਰੀ ਬਣਾਉਣਾ। ਇਹਨਾਂ ਨੇ ਫੇਰ ਡੰਡੇ ਖਾਣੇ। ਇਹ ਆਮ ਆਦਮੀ ਨੂੰ, ਜਿਵੇਂ ਕੇਜਰੀਵਾਲ ਸਾਹਿਬ ਕਹਿ ਰਹੇ ਹੈ, ਜਿਵੇਂ ਕੇਜਰੀਵਾਲ ਸਾਹਿਬ ਕਹਿ ਰਹੇ ਹੈ ਬਈ ਜਿਵੇਂ ਕੇਜਰੀਵਾਲ ਸਾਹਿਬ ਕਹਿ ਰਹੇ ਹੈ, ਇਹ ਸ਼ਰਾਬੀ ਹੈ ਜੀ, ਇਹ ਸ਼ਰਾਬੀ ਹੈ। ਮੈਮ ਤੁਸੀਂ ਗੱਲ ਨਾ ਪਾਓ ਕਿਸੇ ਦੇ, ਗੱਲ ਕਰੋ ਵੀ ਲੋਕ ਪਰੇਸ਼ਾਨ ਨੇ। ਤੁਸੀਂ ਗੱਲ ਨਾ ਪਾਓ ਕਿਸੇ ਦੇ। ਇੱਥੇ ਪਬਲਿਕ ਨੂੰ ਪਰੇਸ਼ਾਨ ਕਰਦੇ ਆ। ਮੇਰੇ ਬੱਚੇ ਗਦਾਰ ਲੋਕ ਜਿਹੜੇ ਸਿਸਟਮ ਬਦਲਣ ਨਹੀਂ ਦਿੰਦੇ। ਇਹ ਗਦਾਰ ਲੋਕ, ਇਹੋ ਜਿਹੇ ਵਿੱਚ ਗਦਾਰ ਲੋਕ ਜਿਹੜੇ ਇਹ ਸਰਕਾਰ ਦੇ ਚਮਚੇ ਨੇ। ਆਈ ਲਿਵ ਇਨ ਚੰਡੀਗੜ੍ਹ, ਮੇਰਾ ਚੰਨੀ ਤੋਂ ਕੋਈ ਲੈਣਾ ਦੇਣਾ ਨਹੀਂ ਹੈ, ਮੇਰਾ ਚੰਨੀ ਨਾਲ ਕੁਝ ਨਹੀਂ ਕਰਨਾ। ਅਸੀਂ ਚੰਡੀਗੜ੍ਹ ਹੈ ਬਾਜੀ। ਜਦੋਂ ਕਰੋਨਾ ਫੈਲਿਆ ਸੀ ਉਦੋਂ ਇਹ ਕਿੱਥੇ ਸੀਗਾ? ਕਿਉਂ ਨਹੀਂ ਬਾਹਰ ਘੁੰਮਦੇ ਸੀ?
ਉਦੋਂ ਕਿਉਂ ਨਹੀਂ ਕਰੋਨਾ ਨਾਲ ਲੜੇ? ਉਦੋਂ ਅਸੀਂ ਕਦੀ ਵੀ ਨਹੀਂ ਹੋਣੀਆਂ, ਕਦੀ ਵੀ ਨਹੀਂ ਮੰਗਾਂ ਪੂਰੀਆਂ ਹੋਣੀਆਂ ਇਦਾਂ। ਨਹੀਂ, ਜਦੋਂ ਤੱਕ ਸਰਕਾਰ ਨੂੰ ਦੱਸਿਆ ਨਹੀਂ ਜਾਏਗਾ ਇਦਾਂ ਦੱਸਣਾ ਮੰਗਾਂ ਪੂਰੀਆਂ ਹੋਈਆਂ, ਇਦਾਂ ਹੋ ਜਾਣਗੀਆਂ ਮੰਗਾਂ ਪੂਰੀਆਂ 100 ਬੰਦੇ ਨਾਲ। ਨਹੀਂ ਹੋਣਗੀਆਂ, ਮਰਾਂਗੇ। ਕੱਚਾ ਹੀ ਰਹਿਣਾ, ਤੈ ਵੀ ਪੱਕਾ ਨਹੀਂ ਹੋਣਾ ਕਦੀ। ਏਦਾਂ ਹੀ ਜਾਣਾ, ਏਦਾਂ ਹੀ ਜਾਣਾ। ਚੱਲ ਸਰਕਾਰ ਦੀ ਹਦਾਇਤਾਂ ਵਿੱਚ ਹੋ ਫਿਰ ਨਹੀਂ ਲੋੜ ਤੇ ਦਫਾ ਹੋ, ਨਹੀਂ ਲੋੜ ਤੈਨੂੰ ਪੱਕੇ ਹੋਣ ਦੀ, ਤੇ ਸਾਨੂੰ ਲੋੜ ਹੈ। ਅਸੀਂ ਇਸ ਦੇਸ਼ 'ਚ ਪੈਦਾ ਹੋਏ ਆ। ਸਾਡਾ ਦਿਲ ਕਰਦਾ ਸੜਕਾਂ ਪਰ ਰੋਲਣ ਨੂੰ। ਇਹ ਗੱਦਾਰ ਲੋਕ ਜਿਹੜੇ ਸਿਸਟਮ ਬਦਲਣ ਨਹੀਂ ਦਿੰਦੇ, ਇਹ ਗੱਦਾਰ ਲੋਕ, ਇਹੋ ਜਿਹੇ ਵਿੱਚ ਗੱਦਾਰ ਲੋਕ ਜਿਹੜੇ ਇਹ ਸਰਕਾਰ ਦੇ ਚਮਚੇ ਨੇ। ਇਹ ਸਾਡੇ ਬੱਚੇ ਸਰਕਾਰਾਂ ਨੇ ਗੰਦੇ ਕਰਤੇ, ਇਹਦਾ ਦਿਮਾਗ ਖਰਾਬ ਕਰਤਾ। ਸਾਡੇ ਬੱਚੇ ਕਹਿੰਦੇ ਸਾਨੂੰ ਕਿ ਤੁਸੀਂ ਨਾ ਲੜੋ। ਉਹ ਭਗਤ ਸਿੰਘ ਦੀ ਔਲਾਦ ਆ ਤੂੰ। ਅਸੀਂ ਉਹ ਲੋਕ ਆ ਭਾਈ ਸਾਹਿਬ ਜਿਹੜੇ ਲੋਕਾਂ ਨੇ ਸੰਸਕਾਰ ਕਰ ਸੁਣ ਪਹਿਲਾਂ ਰਾਮਜਦਿਆ, ਅਸੀਂ ਕਿਸੇ ਨਾਲ ਲੜਾਈ ਨਹੀਂ, ਮੈਂ ਪੱਕੇ ਨਹੀਂ ਸਾਡੀ ਹੋਣਾ। ਪਬਲਿਕ ਨਾਲ ਕੋਈ ਲੜਾਈ ਨਹੀਂ, ਅਸੀਂ ਪਬਲਿਕ ਨਾਲ ਸਾਡਾ ਕੋਈ ਨਹੀਂ। ਇਸ ਦੇਸ਼ 'ਚ ਪੈਦਾ ਨਹੀਂ ਹੋਏ, ਇਸ ਦੇਸ਼ 'ਚ ਪੈਦਾ ਲੈਣਾ ਦੇਣਾ ਹੀ ਨਹੀਂ ਹੈ। ਪਿਓ ਆਰਮੀ 'ਚ ਮਰ ਗਿਆ ਬਾਰਡਰ ਤੇ, ਪੱਕੇ ਕਿਉਂ ਨਹੀਂ ਹੋਣਾ? ਇਸ ਦੇਸ਼ ਦੀ ਧੀਆਂ। ਰਹਿੰਦਾ ਮੇਰਾ ਚੰਨੀ ਨੂੰ ਕੀ ਲੈਣਾ ਦੇਣਾ? ਮੈਨੂੰ ਨਹੀਂ ਪਤਾ, ਫੇਰ ਦੱਸੋ। ਮੈਨੂੰ ਕੋਈ ਪਤਾ ਨਹੀਂ। ਮੈਂ ਇੰਡੀਆ ਦੀ ਕੁੜੀਆਂ, ਇੰਡੀਆ 'ਚ ਪੜੀਆਂ ਤੇ ਇੰਡੀਆ 'ਚ ਹੀ ਪੱਕੀ ਹੋਣਾ। ਰਹਿੰਦਾ ਲਿਵ ਇਨ ਚੰਡੀਗੜ੍ਹ, ਮੇਰਾ ਚੰਨੀ ਤੋਂ ਕੋਈ ਲੈਣਾ ਦੇਣਾ ਨਹੀਂ ਹੈ। ਮੇਰਾ ਚੰਨੀ ਨਾਲ ਕੁਝ ਨਹੀਂ ਕਰਨਾ, ਅਸੀਂ ਚੰਡੀਗੜ੍ਹ ਹੈ ਬਾਜੀ। ਅਸੀਂ ਇਹਨੂੰ ਲੰਘਣ ਦਵਾਂਗੇ, ਜੇ ਕੋਈ ਜ਼ਿਆਦਾ ਸੀਰੀਅਸ ਉਹਨੂੰ ਲੰਘਣ ਦਵਾਂਗੇ, ਬਾਕੀ ਅਸੀਂ ਬਿਲਕੁਲ ਕਿਸੇ ਨੂੰ ਨਹੀਂ ਲੰਘਣ ਦੇਣਾ। ਜਿੱਦਾਂ ਇਹ ਪੇਸ਼ੈਂਟ ਆ, ਅਸੀਂ ਇਹਨਾਂ ਦਾ ਸਾਥ ਦਿੱਤਾ, ਪਰ ਅਸੀਂ ਤਾਂ ਡਟ ਕੇ ਬੈਠਾ ਜਿੰਨੀ ਦੇਰ ਤੱਕ ਚੰਨੀ ਸਾਡੇ ਨਾਲ ਮੀਟਿੰਗ ਨਹੀਂ ਕਰਦਾ। ਕੱਲ ਚੰਨੀ ਸਾਹਿਬ ਨੇ ਮੀਟਿੰਗ ਕਰਕੇ ਭੱਜਿਆ, 3 ਵਾਰ ਮੀਟਿੰਗ ਕਰਕੇ ਭੱਜਿਆ, ਇਹ ਸਾਡੇ ਨਾਲ ਗੱਲ ਨਹੀਂ ਕੀਤੀ ਇਹਨੇ। ਹੁਣ ਜਿੰਨੀ ਦੇਰ ਤੱਕ ਸਾਨੂੰ ਮੀਟਿੰਗ ਨਹੀਂ ਮਿਲਦੀ, ਦਿਨ ਰਾਤ ਅਸੀਂ ਇੱਥੇ ਬੈਠਾਂਗੇ। ਕਰੋਨਾ ਦੌਰ ਦੇ ਵਿੱਚ ਅਸੀਂ ਆਪਣੇ ਬੱਚਿਆਂ ਦਾ ਮੂੰਹ ਨਹੀਂ ਦੇਖਿਆ 4 ਮਹੀਨੇ, ਅਸੀਂ ਆਪਣੇ ਪੇਰੈਂਟਸ ਨੂੰ ਨਹੀਂ ਮਿਲੇ। ਸਰਕਾਰ ਨੇ ਵਾਅਦਾ ਕੀਤਾ ਸੀਗਾ ਜਦੋਂ ਕਰੋਨਾ ਖਤਮ ਹੋ ਜਾਊਗਾ ਅਸੀਂ ਤੁਹਾਡੀਆਂ ਸੇਵਾਵਾਂ ਰੈਗੂਲਰ ਕਰਾਂਗੇ। ਚੰਨੀ ਆ ਜਿਹੜਾ ਉਹ ਸਿਰਫ ਰਿਸ਼ਤੇਦਾਰੀਆਂ ਨਿਭਾ ਰਿਹਾ, ਉਹਨੂੰ ਇਹ ਨਹੀਂ ਪਤਾ ਉਹਦੀ ਵਾਈਫ ਸਾਡੇ ਨਾਲ ਡਾਕਟਰ ਰਹੀ ਆ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੁਲਾਜ਼ਮ ਕਿੰਨਾ ਕੰਮ ਕੀਤਾ। ਕਿੰਨੇ ਕੁ ਮੁਲਾਜ਼ਮ ਆ? ਅਸੀਂ 17000 ਦੇ ਕਰੀਬ ਮੁਲਾਜ਼ਮ ਆ, 3000 ਦੇ ਕਰੀਬ ਅਸੀਂ ਏਐਨਐਮ ਆ, ਸਟਾਫ ਨਰਸਿਸ ਤੇ ਏਐਨਐਮ ਆ। ਔਰ ਸਾਡਾ ਸੰਘਰਸ਼ 15 ਤਰੀਕ ਤੋਂ ਇਹ ਚੱਲ ਰਿਹਾ ਵਾ। 15 ਤਰੀਕ ਤੋਂ ਸਰਕਾਰ ਸਾਨੂੰ ਲਾਰਾ ਲਾਉਂਦੀ ਆਈ ਆ, ਪਰ ਹੁਣ ਅਸੀਂ ਬਿਲਕੁਲ ਲਾਰਿਆਂ 'ਚ ਨਹੀਂ ਆਵਾਂਗੇ। ਅਸੀਂ ਆਪਣੇ ਘਰੋਂ ਕੱਫਣ ਬੰਨ੍ਹ ਕੇ ਆਏ ਆ, ਅਸੀਂ ਮਰ ਕੇ ਜਾਵਾਂਗੇ। ਜੇਕਰ ਰੈਗੂਲਰ ਨਾ ਕੀਤਾ ਤਾਂ ਅਸੀਂ ਮਰ ਕੇ ਜਾਵਾਂਗੇ। ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ। ਜਿਹੜੇ ਤੁਹਾਡੇ ਦੂਜੇ ਮੁਲਾਜ਼ਮ ਨੇ ਕੀ ਉਹ ਵੀ ਸਹਿਯੋਗ ਕਰਦੇ ਆ ਜਿਵੇਂ ਤੁਸੀਂ ਸੜਕਾਂ ਦੇ ਉੱਪਰ ਨਿਤਰੇ ਹੋ? ਹਾਂਜੀ, ਪਿੱਛੇ ਸਾਡਾ ਇੱਕ ਹੋਰ ਐਨਆਰਐਚ ਦਾ ਪੂਰਾ ਧਰਨਾ ਲੱਗਿਆ, ਉਹਨਾਂ ਨੇ ਵੀ ਬਲੌਂਗੀ ਪੂਰਾ ਜਾਮ ਲਾਇਆ ਹੋਇਆ ਵਾ। ਇਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਆਮ ਆਦਮੀ ਦਾ ਜਿਹੜਾ ਰਸਤਾ ਰੋਕ ਰਹੇ ਹੋ। ਜਦੋਂ ਕਰੋਨਾ ਦੇ ਸਮੇਂ ਦੇ ਵਿੱਚ ਅਸੀਂ ਇਹਨਾਂ ਨੂੰ ਬਚਾਇਆ ਸਭ ਨੂੰ। ਕਹਿੰਦੇ ਘਰ ਬੈਠੇ ਹੁੰਦੇ ਸੀ ਲੋਕ, ਅਸੀਂ ਸੜਕਾਂ ਤੇ ਸੀ। ਸੀਐਮ ਦਾ ਘਰਾਓ ਕਰਨਾ ਚਾਹੀਦਾ। ਅਸੀਂ ਉੱਥੋਂ ਹੀ ਆਏ, ਸਾਨੂੰ 15 ਦਿਨ ਹੋ ਗਏ ਤੇ ਬੈਠੇ, ਸਾਡੀ ਕੋਈ ਸੁਣਵਾਈ ਨਹੀਂ। ਜਦੋਂ ਸਾਰੇ ਲੋਕ ਘਰ ਬੈਠੇ ਸੀ, ਅਸੀਂ ਇਕੱਲੇ ਹੁੰਦੇ ਸੀ ਸੜਕਾਂ ਦੇ ਉੱਪਰ। ਅਸੀਂ ਕਰੋਨਾ 'ਚ ਬਚਾਇਆ, ਅਸੀਂ ਸੈਂਪਲਿੰਗ ਕੀਤੀ, ਟੀਕੇ ਲਾਏ ਨੇ। ਉਸ ਟਾਈਮ ਸਾਰੀ ਪਬਲਿਕ ਕਿੱਥੇ ਸੀ? ਹੁਣ ਸਾਡੇ ਕਿਉਂ ਨਹੀਂ ਸਾਥ ਦਿੰਦੇ? ਅਸੀਂ ਮਜਬੂਰ ਹੋ ਗਏ, ਸਾਡਾ ਜੀ ਨਹੀਂ ਕਰਦਾ ਅਸੀਂ ਇੱਥੇ ਆਈਏ। ਸਾਡੇ ਬੱਚੇ ਰੋਲਦੇ ਸੀ ਘਰ, 15 ਸਾਲ ਸੇ ਕੱਚੇ, ਅਜੇ ਅਸੀਂ ਕੱਚੇ ਮੁਲਾਜ਼ਮਾਂ ਦੇ ਰਹੇ ਆ। ਉਹੀ ਐਨਆਰਐਚਐਮ ਵਾਲੇ ਨੂੰ ਕਹਿ ਰਹੇ ਕਿ ਰੋਜ਼ ਦੇ ਪਤਾ ਨਹੀਂ ਕਿੰਨੇ ਧਰਨੇ ਲੱਗਦੇ ਆ, ਪਰ ਜਿਹੜੇ ਆਮ ਲੋਕ ਕਿਰਤ ਕਰਨ ਵਾਲੇ, ਪਰ ਉਹਨਾਂ ਦੇ ਕੋਲੇ ਕੀ ਹੱਲ ਹੈ? ਕਿਰਤ ਕਰਨ ਵਾਲੇ ਅਸੀਂ ਕੱਚੇ ਮੁਲਾਜ਼ਮ 14 ਸਾਲ ਤੋਂ, ਸਾਡੀ ਵੀ ਸੁਣਵਾਈ ਕਰਨ ਅਸੀਂ ਘਰਾਂ ਨੂੰ ਜਾਈਏ, ਅਸੀਂ ਡਿਊਟੀਆਂ ਤੇ ਜਾਈਏ। ਉਸ ਟਾਈਮ ਅਸੀਂ ਇੰਨਾ ਕੰਮ ਕੀਤਾ, ਉਸ ਟਾਈਮ ਕੋਈ ਵੀ ਇੱਕ ਦੂਜੇ ਦੇ ਰਿਸ਼ਤੇਦਾਰ ਦੇ ਨਹੀਂ ਸੀ ਖੜਦਾ। ਅਸੀਂ ਮਰੀਜ਼ਾਂ ਦੇ ਉਹ ਬਣ ਕੇ ਖੜਿਆ, ਸਾਡੇ ਭੈਣ ਭਰਾਵਾਂ ਨੇ ਡੈੱਡ ਬੋਡੀਆਂ ਅਸੀਂ ਜਾਣੀਆਂ ਨੇ ਕਰੋਨਾ ਦੇ ਸਮੇਂ ਤੇ। ਸਾਡਾ ਵੀ ਸੜਕਾਂ ਤੇ ਏਦਾਂ ਖੜਨ ਨੂੰ ਜੀ ਨਹੀਂ ਕਰਦਾ। ਕਿਸੇ ਦੀ ਧੀ ਭੈਣ ਸੜਕ ਤੇ ਆ ਕੇ ਰਾਜੀ ਨਹੀਂ ਹੈ। ਅਸੀਂ ਮਜਬੂਰ ਹੋਏ, ਦੁਖੀ ਹੋਏ ਤਾਂ ਅੱਜ ਸੜਕ ਤੇ ਆਏ। ਇਹਨਾਂ ਨੇ ਸਰਕਾਰਾਂ ਨੇ, ਚੰਨੀ ਸਰਕਾਰ ਨੇ ਸਾਨੂੰ ਸੜਕ ਤੇ ਆਉਣ ਨੂੰ ਮਜਬੂਰ ਕੀਤਾ। ਉਸ ਸਮੇਂ ਸਾਡੀ ਅਸੀਂ ਮਿੰਤਾ ਦੇਖੋ, ਸਾਰੇ ਲੋਕ ਘਰ ਬੈਠੇ ਸੀ। ਪਹਿਲਾ ਕੰਮ ਮਿੰਤਾ ਕਰਨਾ, ਦੂਜਾ ਕੰਮ ਪਿਆਰ ਨਾਲ ਗੱਲ ਕਰਨਾ। ਜਦ ਦੋਨੇ ਕੰਮ ਨਹੀਂ ਹੋਏ ਤਾਂ ਤੀਜਾ ਕੰਮ ਤਾਂ ਹੁਣ ਮਰਨਾ ਮਰਾਣਾ ਹੀ ਹੈ। ਅੱਜ ਜਾਂ ਤਾਂ ਅਸੀਂ ਮਰ ਕੇ ਜਾਵਾਂਗੇ, ਜਾਂ ਤਾਂ ਅਸੀਂ ਮਰ ਕੇ ਜਾਵਾਂਗੇ। ਆਪਣੇ ਬੱਚਿਆਂ ਨੂੰ ਵਾਅਦੇ ਕਰਕੇ ਆਏ, ਜਾਂ ਉਹਨਾਂ ਨੂੰ ਪੱਕੇ ਹੋ ਕੇ ਦਿਖਾਉਂਗੇ। 10-12 ਸਾਲ ਹੋ ਗਏ ਸੀ ਕੱਚੇ ਮੁਲਾਜ਼ਮ। 15 ਸਾਲ ਤੋਂ ਅਸੀਂ 10-15 ਹਜ਼ਾਰ ਤੇ ਕੰਮ ਕਰ ਰਹੇ ਜੀ। ਕਿਵੇਂ ਕਰ ਲਾਂਗੇ ਇੱਕ ਜਣਾ ਘਰ ਦੇ ਵਿੱਚ ਬਿਜਲੀ 15 ਹਜ਼ਾਰ ਨਾਲ ਕਿਹੜਾ ਘਰ ਚੱਲਦਾ? ਚੰਨੀ ਸਾਹਿਬ ਤਾਂ ਜਹਾਜ਼ ਤੋਂ ਥੱਲੇ ਨਹੀਂ ਉਤਰਦੇ। ਸਾਡੇ ਬੱਚਿਆਂ ਨੂੰ ਅੱਤਵਾਦੀ ਬਣਾ ਰਹੇ ਹੋ ਜਹਾਜ਼ਾਂ 'ਚ ਘਮਾ ਸਾਡੇ ਕੱਲ ਨੂੰ ਬੱਚੇ ਘਮਾ ਹੋਣੇ ਜਹਾਜ਼ਾਂ 'ਚ ਜੀ। ਸਾਡੇ ਬੱਚਿਆਂ ਨੂੰ ਕਿਉਂ ਵਿਗਾੜ ਰਹੇ? ਮੈਂ ਬੱਚਿਆਂ ਨੂੰ ਜਹਾਜ਼ਾਂ 'ਚ ਝੁੱਟੇ ਦਿੰਦਾ, ਤੂੰ ਲੈ ਲੈ ਝੁੱਟੇ ਜਿਹੜੇ ਲੈਣੇ। ਜਿਹੜੇ ਜਹਾਜ਼ਾਂ 'ਚ ਝੁੱਟੇ ਲੈਂਦਾ ਸਾਨੂੰ ਪੱਕੇ ਕਰਦੇ। ਜਦ ਇਹਨੇ ਸਰਕਾਰ ਬਣੀ 10 ਨੋਵਾ ਗੱਡੀਆਂ ਇਕੱਠੀਆਂ ਕਢਵਾਈਆਂ। ਜਦ ਇੱਥੇ ਸੈਸ਼ਨ ਲੱਗ ਗਿਆ, ਜਦ ਬਿੱਲ ਕਲੀਅਰ ਹੋ ਗਿਆ, ਸਭ ਕੁਝ ਹੋ ਗਿਆ। 1.5 ਕਰੋੜ ਤੋਂ ਉੱਪਰ ਦਾ ਬਿੱਲ ਬਣਿਆ ਇਹਨਾਂ ਦਾ, ਠੀਕ ਹੈ ਜੀ।
ਜਦ ਹੁਣ ਅਸੀਂ ਕਿ ਸਾਨੂੰ ਪੱਕੇ ਕਰ ਦੋ, ਸਾਡਾ ਤਾਂ 1 ਕਰੋੜ ਦਾ ਬਿੱਲ ਬਣ ਰਿਹਾ, ਉਹ ਤੇ ਕਲੀਅਰ ਨਹੀਂ ਹੋ ਰਿਹਾ। ਆਪਣੀ ਲਗਜ਼ਰੀ ਲਾਈਫ ਵਾਸਤੇ ਇਹਨਾਂ ਕੋਲ ਸਾਰੇ ਬਿੱਲ ਹੈ, ਖਜ਼ਾਨੇ ਭਰੇ ਹੋਏ, ਜਦੋਂ ਸਾਡੀ ਵਾਰੀ ਆਉਣ ਤਾਂ ਖਜ਼ਾਨੇ ਖਾਲੀ। ਉਹਨਾਂ ਦੀ ਤਨਖਾਹ 2 ਲੱਖ ਦੇ ਕਰੀਬ ਆ, ਬਿੱਲ ਉਹਨਾਂ ਤੇ ਘਬਰਾ ਜਾਂਦੀ। ਉਹ ਸਾਡੀ ਤੇ ਤਨਖਾਹ 15,000 ਚ ਅਸੀਂ ਸਾਰਾ ਟੱਬਰ ਪਾਲਦੇ ਆ। ਸਾਡੀ ਤਨਖਾਹਾਂ ਕਿੱਥੇ ਆ? ਸਾਨੂੰ ਕੀ ਦਿੰਦੇ ਆ? ਅਸੀਂ ਤਾਂ ਇਹੀ ਕਹਿੰਦੇ, ਅਸੀਂ ਜੇਲ੍ਹ ਤੇ ਆਉਣਾ ਨਹੀਂ ਚਾਹੁੰਦੇ, ਅਸੀਂ ਪਬਲਿਕ ਨੂੰ ਨਹੀਂ ਕਰਦੇ। ਸਾਡਾ ਫੈਸਲਾ ਹੋਵੇ, ਸਾਨੂੰ ਪੱਕੇ ਕਰਦੇ। ਅਸੀਂ ਬੇਨਤੀ ਕਰਦੇ ਹਾਂ ਚੰਨੀ ਸਰਕਾਰ ਅੱਗੇ, ਕਿਸੇ ਸਰਕਾਰ ਦੇ ਨੁਮਾਇੰਦੇ ਦਾ ਘਰਾਓ ਨਹੀਂ ਕਰਨਾ ਚਾਹੀਦਾ ਤੁਹਾਨੂੰ, ਜਿੱਦਾਂ ਤੁਸੀਂ ਸਿਹਤ ਡਾਇਰੈਕਟਰ ਸਾਹਿਬ ਉੱਥੇ ਬੈਠੇ ਚੰਡੀਗੜ੍ਹ, ਅਸੀਂ ਸਿੱਧੂ ਸਾਹਿਬ ਦੀ ਕੋਠੀ ਮੂਹਰੇ ਬੈਠੇ ਆ। ਸਾਨੂੰ ਅੱਜ ਟਾਈਮ ਦਿੱਤਾ ਸੀ, ਅੱਜ ਸਾਨੂੰ ਕਹਿੰਦੇ ਤੁਹਾਨੂੰ ਅਸੀਂ ਪੱਕੇ ਨਹੀਂ ਕਰਦੇ, ਨਵੀਆਂ ਪੋਸਟਾਂ ਕੱਢਦੇ ਆ। ਸਾਡੀ ਕੁੜੀ ਦੀ ਉਮਰ ਸਾਰੀ 40 ਸਾਲ ਤੋਂ ਉੱਪਰ ਹੋ ਗਈ, ਅਸੀਂ ਕਦੋਂ ਭਰਾਂਗੇ ਨਵੀਆਂ ਪੋਸਟਾਂ ਕਰਦੇ? ਅਸੀਂ ਲਾਇਕ ਹੈ ਨਹੀਂ ਆ। ਮੀਟਿੰਗ 12:30 ਵਜੇ ਸੀ, ਉਹ ਵੀ ਸਾਨੂੰ ਫੈਸਲਾ ਨਹੀਂ ਕੰਮ ਹੋਣਾ। ਨਵੀਆਂ ਪੋਸਟਾਂ ਕੱਢਣ ਲੱਗੇ ਨੇ। ਅਸੀਂ 40 ਸਾਲ ਤੋਂ ਉੱਪਰ, ਅਸੀਂ ਕਿੱਥੇ ਜਾਵਾਂਗੇ? ਜਿਹੜਾ ਅਸੀਂ ਇੰਨਾ ਕੰਮ ਕੀਤਾ, ਸਾਡੀ ਸਾਰੀ ਜ਼ਿੰਦਗੀ ਖਰਾਬ ਕਰਤੀ ਇਹਨਾਂ ਨੇ, ਸਾਡੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਤੀ ਇਹਨਾਂ ਨੇ। ਸੀਐਮ ਚੰਨੀ ਸਾਹਿਬ ਆਮ ਲੋਕਾਂ ਨੂੰ ਮਿਲਦੇ, ਉਹ ਕਹਿੰਦੇ ਆਮ ਲੋਕਾਂ ਦਾ ਮੁੱਖ ਮੰਤਰੀ। ਅਸੀਂ ਆਮ ਲੋਕ ਅਸੀਂ 8-8 ਹਜ਼ਾਰ ਤੇ, ਅਸੀਂ 10-10 ਤੇ ਕੰਮ ਕਰਦੇ ਆ, ਟੱਬਰ ਪਾਲਦੇ 10-10 ਤੇ। ਉਹਨੂੰ ਕਹ ਲੈ ਸਾਡੇ ਨਾਲ ਮੇਰੇ ਨਾਲ ਖਿਚਾ ਫੋਟੋ ਆ ਕੇ, ਮੈਂ ਤੇਰਾ ਪਿੱਟ ਸਿਆਪਾ ਕਰਦੀ ਆ ਇੱਥੇ ਆ ਕੇ, ਖਿਚਾ ਫੋਟੋ ਆਣ ਕੇ ਝੁੱਗੀਆਂ 'ਚ ਬਹਿੰਦਾ ਜਾ ਕੇ, ਇੱਥੇ ਕਿਉਂ ਨਹੀਂ ਆਉਂਦਾ? ਪਰਸੋਂ ਵੀ ਇਹਦਾ ਪਿੱਟ ਸਿਆਪਾ ਖਰੜ ਕੀਤਾ ਸੀਗਾ, ਸਾਨੂੰ ਮੀਟਿੰਗ ਦੇ ਕੇ ਮੁੱਕਰ ਗਿਆ, ਚੰਨੀ ਸੀਐਮ। ਸਾਡੇ ਨਾਲ ਮੀਟਿੰਗ ਨਹੀਂ ਕੀਤੀ ਇਹਨੇ ਅੱਜ। ਦੋਨਾਂ ਸਰਕਾਰਾਂ ਦੀ ਨੀਤੀ ਦੇ ਵਿੱਚ ਕੋਈ ਫਰਕ ਲੱਗਦਾ? ਕਦੇ ਕਾਂਗਰਸ ਕਦੇ ਫਰਕ ਨਹੀਂ। ਚਿੱਟੇ ਕੁੱਕੜ ਨੀਲੇ ਮੋਰ ਤੇ ਉਹ ਵੀ ਚੋਰ ਤੇ ਇਹ ਵੀ ਚੋਰ, ਨਾਰਾ ਇਹਨਾਂ ਤੇ ਦੋਵਾਂ ਤੇ ਟੁੱਕਦਾ। ਦੋਨੋਂ ਹੀ ਚੋਰ, ਠੱਗ, ਚਿੱਟੇ ਕੁੱਕਰ, ਨੀਲੀ ਪੱਗ, ਸਾਰੇ ਹੀ ਠੱਗ। ਮੋਦੀ ਵੀ ਠੱਗ, ਚੰਨੀ ਵੀ ਠੱਗ, ਅਮਰਿੰਦਰ ਸਿੰਘ ਵੀ ਠੱਗ, ਸਿੱਧੂ ਵੀ ਠੱਗ, ਅਮਨਪ੍ਰੀਤ ਬਾਦਲ ਸਭ ਤੋਂ ਵੱਡਾ ਠੱਗ। ਜੇ ਹੁਣ ਸਾਰੇ ਠੱਗ ਆ ਤੇ ਫਿਰ ਸਾਡੇ ਕੋਲੇ ਜਿਹੜੇ ਸੁਚੱਜੇ ਲੋਕ ਆ, ਸੁਚੱਜੀ ਪਾਰਟੀ ਕਿਹੜੀ ਰਹਿ? ਪਿੱਟਦੇ ਪਏ, ਸੁਚੱਜੇ ਲੋਕ ਪਿੱਟਦੇ ਪਏ। ਇਹ ਧੀਆਂ ਭੈਣਾਂ ਸਾਰੀਆਂ ਸੁਚੱਜੀਆਂ ਪਿੱਟਦੀਆਂ ਪਈਆਂ। ਇਹ ਸੱਚੇ ਲੋਕਾਂ ਦਾ ਹਾਲ ਹੈ, ਇਹ ਤੁਹਾਡੇ ਬੱਚਿਆਂ ਦਾ ਹਾਲ ਹੈ। ਜਿਸ ਗੁਰੂ ਨਾਨਕ ਦੇਵ ਜੀ ਨੇ ਇਸ ਧੀ ਨੂੰ ਵਡਿਆਇਆ ਸੀ ਨਾ, ਇਹ ਗੁਰੂ ਨਾਨਕ ਜਿਹੜੇ ਮੱਥਾ ਟੇਕਣ ਜਾਂਦੇ ਉਹਨਾਂ ਨੂੰ ਪੁੱਛੋ ਕਿ ਇਹ ਟੇਕਣ ਦੇ ਲਾਇਕ ਹੈਗੇ ਆ? ਇਹਨਾਂ ਨੂੰ ਸਰੋਪੇ ਪਾ ਕੇ ਨਵਾਜ਼ਦੇ ਜਿਹੜੇ ਲੋਕੀ, ਪੁੱਛੋ ਇਹ ਸਰੋਪਿਆਂ ਦੇ ਹੱਕਦਾਰ ਹੈਗੇ ਆ? ਜਿੰਨੀਆਂ ਧੀਆਂ ਇਦਾਂ ਰੁਲਣ ਉਹ ਲੋਕੀ ਹੱਕਦਾਰ ਹੁੰਦੇ ਆ? ਕਿਹੜੇ ਮੂੰਹ ਨਾਲ ਪੱਗਾਂ ਸਜਾਉਂਦੇ ਆ, ਦਸਤਾਰਾਂ ਸਜਾਉਂਦੇ ਆ? ਇਹ ਮਾਤਾ ਗੁਜਰੀ ਦਾ ਹਾਲ ਹੈ। ਅੱਜ ਜੋਰਾਵਰ ਸਿੰਘ ਦਾ ਜਨਮ ਦਿਨ ਹੈ, ਸਾਨੂੰ ਇਹ ਤੋਹਫਾ ਦਿੱਤਾ ਇਹਨਾਂ ਨੇ। ਅੱਜ ਜੋਰਾਵਰ ਸਿੰਘ ਦਾ ਜਨਮ ਦਿਨ ਹੈ, ਸਾਨੂੰ ਇਹ ਤੋਹਫਾ ਦਿੱਤਾ ਹੈ। ਜੇ ਇਸ ਤਰ੍ਹਾਂ ਧਰਨੇ ਲੱਗਦੇ ਰਹਿਣਗੇ ਤੇ ਫਿਰ ਲੱਗਦਾ ਹੈ ਕਿ ਚੰਨੀ ਸਰਕਾਰ ਆਊਗੀ, ਫਿਰ ਆਪਾਂ ਮਰਾਂਗੇ, ਫਿਰ ਗੁਲਾਮੀ ਆਊਗੀ, ਫਿਰ ਆਪਾਂ ਜੀ ਆਜ਼ਾਦ ਹੋਵਾਂਗੇ। ਇਹ ਉਹ ਸੰਘਰਸ਼ ਹੈ ਜਿਹੜਾ ਭਗਤ ਸਿੰਘ ਨੇ ਲੜਿਆ ਸੀ ਚਿੱਟੇ ਅੰਗਰੇਜ਼ਾਂ ਲਈ। ਅਸੀਂ ਕਾਲੇ ਅੰਗਰੇਜ਼ਾਂ ਦੇ ਅਗੇਂਸਟ ਲੜ ਰਹੇ ਹਾਂ। ਸਾਡੀ ਉਮਰ, ਸਾਡੇ ਕੋਲ ਜ਼ਿਆਦਾ ਨੌਕਰੀ ਨਹੀਂ ਰਹੀ, 14 ਸਾਲ ਦੇਤੇ ਆ ਇਸ ਗਵਰਨਮੈਂਟ ਨੂੰ। ਹੁਣ ਕੀ ਕਰਾਂਗੇ? 5 ਸਾਲ ਪੱਕੇ ਹੋ ਜਾਾਂਗੇ, 20 ਸਾਲ ਦੀ ਨੌਕਰੀ ਹੁੰਦੀ ਆ। ਅਸੀਂ ਕਹਿੰਦੇ ਕਿ ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ, ਫਿਰ ਜਦੋਂ ਪੰਜਾਬ ਦੇ ਨੌਜਵਾਨਾਂ ਇਹ ਭੇਜ ਰਿਹਾ, ਕਿਸੇ ਮਾਂ ਦਾ ਜੀ ਨਹੀਂ ਕਰਦਾ ਮੇਰਾ ਪੁੱਤ ਵਿਦੇਸ਼ਾਂ 'ਚ ਜਾਏ ਤੇ ਮੇਰੀ ਅਰਥੀ ਨੂੰ ਚੁੱਕਣ ਨੂੰ ਨਾ ਆਏ। ਕਿਹੜੇ ਪਿਓ ਦਾ ਜੀ ਕਰਦਾ ਕਿ ਮੈਨੂੰ ਮੈਂ ਆਪਣੇ ਪਿਓ ਦੇ ਕੰਧੇ ਤੇ ਨਾ ਜਾਵਾਂ ਸ਼ਮਸ਼ਾਨ ਘਾਟ ਤੱਕ? ਇਹ ਸਾਡੇ ਪੰਜਾਬ ਦੇ ਬਜ਼ੁਰਗ ਇਕੱਲੇ ਹੀ ਮਰ ਜਾਂਦੇ, ਭੋਗ ਲੋਕੀ ਪਾ ਜਾਂਦੇ, ਪਿਓ ਪੁੱਤਰ ਬਾਹਰ ਆ, ਪੱਕਾ ਨਹੀਂ ਹੋਇਆ। ਇਹ ਮੇਰੇ ਪੰਜਾਬ ਨੂੰ ਰੋਲਣ ਵਾਲੇ ਲੋਕ 70 ਸਾਲਾਂ 'ਚ ਰੋਲ ਦਿੱਤਾ, ਇੱਕ ਪੀੜ੍ਹੀ ਨੇ ਹੀ ਖਤਮ ਕਰਤਾ। ਧਰਨਾ ਕਦੋਂ ਤੱਕ ਜਾਰੀ ਰੱਖੋ? ਜਦ ਤੱਕ ਜਾਂ ਤੇ ਪੱਕੇ ਕਰਨਗੇ ਜਾਂ ਮਰਾਂਗੇ।